जी अस्सलाम वालेकुम सत श्री अकाल दोस्तों। एक होर खास जगह जिसका जिक्र जरूरी है गुजरांवाला ਦੇ ਵਿੱਚ ਜਦੋਂ ਵੀ ਤੁਸੀਂ ਆਓ ਤੇ ਇਹ ਜਗ੍ਹਾ ਤੇ ਲਾਜ਼ਮੀ ਵਿਜ਼ਿਟ ਕਰਨਾ ਚਾਹੀਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਜਦੋਂ ਮਹਾਰਾਜਾ ਨਹੀਂ ਸਨ ਰਾਜਾ ਸਰ ਰਣਜੀਤ ਸਿੰਘ ਤੇ ਇਸ ਜਗ੍ਹਾ ਤੋਂ ਨਾਲ ਦਰਬਾਰ ਲੱਗਦਾ ਸੀ। ਔਰ ਅਗਰ ਅਸੀਂ ਇਸ ਦੇ ਟਾਈਮ ਪੀਰੀਅਡ ਤੇ ਜਾਈਏ ਤਾਂ ਡੈਫੀਨੇਟਲੀ 1799 ਤੋਂ ਪਹਿਲੇ ਦੀਆਂ ਗੱਲਾਂ ਕਿਉਂਕਿ 1799 ਦੇ ਵਿੱਚ ਲਾਹੌਰ ਚਲੇ ਜਾਂਦੇ ਨੇ ਔਰ ਲਾਹੌਰ ਦਰਬਾਰ ਸੰਭਾਲਦੇ ਉਦੋਂ ਫਿਰ ਗੁਜਰਾਂਵਾਲਾ ਛੱਡ ਦਿੰਦੇ ਨੇ। ਉਹ ਇਹ ਲਾਹੌਰ ਤੋਂ ਪਹਿਲੇ ਦੀ ਜਿਹੜੀ ਗੱਲਾਂ ਹਨ ਇੱਥੇ ਦਰਬਾਰ ਦੀਆਂ ਕੋਈ ਮਿਸਾਲਾਂ ਅਗਰ ਕੋਈ ਇੱਥੋਂ ਦੇ ਲੋਕਾਂ ਨੂੰ ਕੋਈ ਯਾਦ ਹੈ ਕੋਈ ਉਹਨਾਂ ਦਾ ਕੋਈ ਵੱਡਾ ਕੰਮ ਹੈ ਜਾਂ ਕਿ ਇੱਥੋਂ ਇੱਕ ਸਭ ਤੋਂ ਵੱਡਾ ਕੰਮ ਇਹ ਹੀ ਹੈ ਕਿ ਇੱਥੋਂ ਦਾ ਸ਼ਖਸ ਉੱਠ ਕੇ ਪੂਰੇ ਪੰਜਾਬ 'ਤੇ ਰਾਜ ਕਰਦਾ ਹੈ। ਸਾਡੇ ਨਾਲ ਐਡਵੋਕੇਟ ਸਦੀਕ ਘੁੰਮਣ ਸਾਹਿਬ ਦਾਨਿਸ਼ਵਰ ਪੂਰੇ ਪੰਜਾਬ ਦੇ ਵਿੱਚ ਮੰਨੇ ਪਰਮੰਨੇ ਔਰ ਅਵਾਮੀ ਵਰਕਰ ਪਾਰਟੀ ਦੇ ਨਾਲ ਨਾਲ ਤਾਲੁਕ ਹੈ ਔਰ ਇਸ ਦੀ ਤਾਰੀਖ ਨੂੰ ਗੁਜਰਾਂਵਾਲਾ ਔਰ ਪੰਜਾਬ ਦੀ ਤਾਰੀਖ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਜਾਣਦੇ ਨੇ। घुमन साहब कुछ दसो सू इस जगह है जी इस इतिहास बारे इसकी तारीख बारे। सब तो पहले तो मैं गुजरांवाला जी आए अपने मेहमाना जनाब शुक्रिया बद्दू साहब दाला साहब मजीद साहब और दूसरे साथियों ने जी आया कहना। दूसरी ये वे कि अहमद रजा साहब ने ये बाईस या एक गल मेरे हवाले करके इस तरह किया जिस तरह सूरज को चराग दिखाना हो ਐਨੇ ਦਾਨਿਸ਼ਵਰਾਂ ਦੇ ਵਿੱਚ ਮੇਰੇ ਜੈਸਾ ਜਿਹੜਾ ਬੰਦਾ ਹੈ ਉਹ ਤੇ ਵੈਸੇ ਹੀ ਕੀ ਬਾਕੀ ਸਿਰਫ ਇਹ ਵੇ ਕਿ ਜਿਸ ਤਰ੍ਹਾਂ ਕਿ ਇਹਨਾਂ ਨੇ ਫਰਮਾਇਆ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ ਜਾਣ ਤੋਂ ਪਹਿਲੇ ਜਿਸ ਵੇਲੇ ਗੁਜਰਾਂਵਾਲਾ ਸਨ ਕਿਉਂਕਿ ਉਹਨਾਂ ਦੀ ਜਾਏ ਪੈਦਾਇਸ਼ ਵੀ ਗੁਜਰਾਂਵਾਲਾ ਹੈ ਤੇ ਉਹ ਇੱਥੇ ਆਪਣਾ ਦਰਬਾਰ ਆਪਣੇ ਲੋਕਾਂ ਦਾ ਮੇਲ ਜੋਲ ਆਪਣੇ ਲੋਕਾਂ ਨਾਲ ਰੱਖ ਰਖਾਓ ਉਹਨਾਂ ਨਾਲ ਮੇਲ ਮੁਲਾਕਾਤ ਔਰ ਉਹਨਾਂ ਦੀਆਂ ਗੱਲਾਂ ਸੁਣਨੀਆਂ ਉਹਨਾਂ ਦੇ ਮਸਾਇਲ ਹੱਲ ਕਰਨੇ ਉਹਨਾਂ ਨਾਲ ਆਪਣੀ ਰਹਿਤਲ ਰੱਖਣੀ ਉਹ ਇਹ ਜਗ੍ਹਾ ਹੈ ਜਿਹਦਾ ਨਾਮ ਬਾਰਾਦਰੀ ਹੈ ਔਰ ਇਹ ਬਾਰਾਦਰੀ ਅੱਜ ਵੀ ਉਸੇ ਤਰ੍ਹਾਂ ਹੀ ਮਹਿਫੂਜ਼ ਹੈ ਜਿਸ ਤਰ੍ਹਾਂ ਕਿ ਉਹਨਾਂ ਦੇ ਦੌਰ 'ਚ ਹੁੰਦੀ ਸੀ ਔਰ ਬਲਕਿ ਇਸ ਨੂੰ ਰੈਨੋਵੇਟ ਕਰਕੇ ਹੋਰ ਮਜ਼ੀਦ ਇਸ ਨੂੰ ਬਿਹਤਰ ਕੀਤਾ ਗਿਆ ਬਜਾਏ ਇਸ ਦੇ ਕਿ ਇਸ ਦੀ ਹਾਲਤ ਜਿਹੜੀ ਉਹ ਖਸਤਾ ਹੁੰਦੀ ਹਾਲਤ ਤੁਸੀਂ ਦੇਖ ਰਹੇ ਹੋ ਕਿ ਇਹ ਉਸੇ ਤਰ੍ਹਾਂ ਹੀ ਹੈ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਇਹ ਜਿਹੜਾ ਮਹਿਕਮਾ ਸਾਰੇ ਕਦੀਮਾ ਹੈ ਉਹਦਾ ਇਹ ਬਹੁਤ ਅਸੀਂ ਉਹਦੇ ਮਸ਼ਹੂਰ ਆ ਕਿ ਉਹਨਾਂ ਨੇ ਇਸ ਨੂੰ ਮੇਨਟੇਨ ਕੀਤਾ ਔਰ ਇਹ ਅੱਜ ਅਸੀਂ ਇੱਥੇ ਬੈਠ ਕੇ ਤੇ ਉਹ ਅਜ਼ੀਮ ਪੰਜਾਬੀ ਰਹਿਨੁਮਾ ਦੀ ਯਾਦ ਜਿਹੜੀ ਹੈ ਉਹ ਤਾਜ਼ਾ ਕਰ ਰਹੇ ਆ। ਅਗਰ ਇਹ ਜਗ੍ਹਾ ਇੱਥੇ ਨਾ ਹੁੰਦੀ ਇਹਦਾ ਸਿਰਫ ਤਾਰੀਖ 'ਚ ਜ਼ਿਕਰ ਹੀ ਮਿਲਦਾ ਅੱਜ ਅਸੀਂ ਇੱਥੇ ਖੜੇ ਰਹਾਂਗੇ। ਬੜੀ ਸੋਹਣੀ ਗੱਲ ਘੁੰਮਣ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਬਾਰਾਦਰੀ ਨੂੰ ਰੈਨੋਵੇਟ ਕੀਤਾ ਗਿਆ ਹੈ ਮਹਿਕਮਾ ਸਾਰੇ ਕਦੀਮਾ ਨੇ ਇਸੇ ਤਰੀਕੇ ਸਾਡੀ ਇੱਕ ਰਿਕੁਐਸਟ ਇਹ ਵੀ ਹੈ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਹੈ ਉਹਦੀ ਹਾਲਤ ਬਹੁਤ ਬੁਰੀ ਹੈ ਉਸ ਨੂੰ ਰੈਨੋਵੇਟ ਕਰਤਾ ਜਾਵੇ। ਇਹ ਜਿਹੜੀ ਜਗ੍ਹਾ ਹੈ ਬਹੁਤ ਅੱਛੇ ਤਰੀਕੇ ਨਾਲ ਮੇਨਟੇਨ ਹੋਈ ਹੈ ਇੱਥੇ ਖੜੇ ਹੋਣ ਨੂੰ ਦਿਲ ਕਰਦਾ ਉੱਥੇ ਖੁਸ਼ ਹੁੰਦਾ ਹੈ ਔਰ ਜਿਵੇਂ ਕਿ ਘੁੰਮਣ ਸਾਹਿਬ ਦੱਸ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜਾ ਬਣੇ ਉਦੋਂ ਉਹਨਾਂ ਦੀ ਕੋਈ ਏਜ ਸੀ ਕੋਈ 11-12 ਸਾਲ ਦੀ ਉਹਨਾਂ ਦੀ ਏਜ ਸੀ ਔਰ ਐਸੇ ਹੀ ਜਗ੍ਹਾ 'ਤੇ ਉਹਨਾਂ ਦਾ ਦਰਬਾਰ ਜਿਹੜਾ ਹੈ ਉਹ ਲਾਉਂਦੇ ਰਹੇ ਤਕਰੀਬਨ ਕੋਈ 7 ਤੋਂ 8 ਸਾਲ ਐਸੇ ਹੀ ਜਗ੍ਹਾ 'ਤੇ ਬੈਠਦੇ ਰਹੇ ਇੱਥੇ ਹੀ ਲੋਕਾਂ ਦੇ ਮਸਲੇ ਮਸਾਇਲ ਸੁਣਦੇ ਰਹੇ ਇੱਥੇ ਹੀ ਗੁਜਰਾਂਵਾਲਾ ਔਰ ਆਸੇ ਪਾਸੇ ਦੇ ਲੋਕਾਂ ਦੇ ਸਾਰੇ ਮਸਲਿਆਂ ਦਾ ਹੱਲ ਉਹ ਸੁਣਿਆ ਜਾਂਦਾ ਰਿਹਾ ਔਰ ਇਹੀ ਉਹ ਜਗ੍ਹਾ ਹੈ ਕਿ ਰਣਜੀਤ ਸਿੰਘ ਦਾ ਜਿਸ ਨੇ ਨਾਮ ਬਣਾਇਆ ਔਰ ਰਣਜੀਤ ਸਿੰਘ ਨੂੰ ਫਿਰ ਲਾਹੌਰ ਦਰਬਾਰ ਲਈ ਲਾਹੌਰੀਆਂ ਖੱਤ ਲਿਖੇ ਜਿਹਦੇ ਵਿੱਚ ਹਰ ਮਜ਼ਹਬ ਦੇ ਲੋਕ ਸ਼ਾਮਿਲ ਸਨ ਔਰ ਇੱਥੋਂ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਜਾਣਾ ਲਾਹੌਰ ਔਰ ਲਾਹੌਰ ਫਿਰ 1802 ਦੇ ਵਿੱਚ ਆਪਣੇ ਆਪ ਨੂੰ ਮਹਾਰਾਜਾ ਕਲੇਮ ਕਰਾਉਣਾ ਕਿ ਇੱਕ ਰਾਜਾ ਨਹੀਂ ਹੁਣ ਮੈਂ ਮਹਾਰਾਜਾ ਹਾਂ ਉਹ ਇਸ ਜਗ੍ਹਾ 'ਤੇ ਹੀ ਦੇਣ ਹੈ ਉਸ ਗੁਜਰਾਂਵਾਲਾ ਦਾ ਹੀ ਦੇਣ ਹੈ ਜਿੱਥੇ ਅਸੀਂ ਖੜੇ ਹਾਂ ਇਹ ਕਦੀ ਨਹੀਂ ਭੁੱਲੇਗਾ। ਅਗਰ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਾਂਗੇ ਤੇ ਡੈਫੀਨੇਟਲੀ ਗੁਜਰਾਂਵਾਲਾ ਵੀ ਯਾਦ ਕੀਤਾ ਜਾਏਗਾ ਔਰ ਗੁਜਰਾਂਵਾਲਾ ਵੀ ਯਾਦ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਯਾਦ ਆਏਗਾ।